ਖਬਰਾਂ ਤੇ ਮੁੱਦੇ ਉਹ ਤੁਸੀਂ ਪਸੰਦ ਕਰਦੇ ਹੋ ਜੋ ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਬੁੱਧਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਭਰਨ ਦਾ ਰੀਨਿਊ ਕਰਨ ਦਾ ਸਮਾਂ ਸਟਾਰਟ ਹੋ ਚੁੱਕਾ ਹੈ। ਤੁਸੀਂ ਵੀ ਉਸ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈੱਜ, ਨੌਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਦੀ ਅਤੇ ਨਾਲ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਿਖਲਾਈ ਲੈ ਕੇ ਦਿੰਦੇ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਰਾਫੇਲ ਡੀਲ, ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗੀ ਖਰੀਦ ਪ੍ਰਕਿਰਿਆ ਦੀ ਜਾਣਕਾਰੀ। ਰਾਫੇਲ ਡੀਲ ਦਾ ਮਾਮਲਾ ਜਿਹੜਾ ਸੁਪਰੀਮ ਕੋਰਟ 'ਚ ਪਹੁੰਚ ਗਿਆ ਸੀਗਾ ਬੀਤੇ ਦਿਨੀ। ਵੈਸੇ ਤੇ ਕਾਫੀ ਪਟੀਸ਼ਨਾਂ ਨੇ, ਪਰ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਕਿਸੇ ਮਾਮਲੇ ਦੇ ਵਿੱਚ ਮੰਨ ਲਓ ਜੇ ਇੱਕ ਤੋਂ ਵਧੇਰੇ ਪਟੀਸ਼ਨਾਂ ਨੇ ਤਾਂ ਕਲੱਬ ਹੋ ਜਾਂਦੀਆਂ ਕਈ ਦਫਾ। ਤਾਂ ਇਸ ਮਾਮਲੇ ਦੇ ਵਿੱਚ ਜਿੰਨੀਆਂ ਵੀ ਪਟੀਸ਼ਨਾਂ ਸੀਗੀਆਂ ਉਹਨਾਂ ਨੂੰ ਲੈ ਕੇ ਕੇਂਦਰ ਨੇ ਆਖਿਆ ਸੀਗਾ ਕਿ ਸਾਰੀਆਂ ਜਿਹੜੀਆਂ ਰਾਜਨੀਤੀ ਤੋਂ ਪ੍ਰੇਰਿਤ ਹੈ ਸਾਰੀਆਂ ਖਾਰਜ ਕਰ ਦਿੱਤੀਆਂ ਜਾਣ। ਪਰ ਸੁਪਰੀਮ ਕੋਰਟ ਨੇ ਆਪਣਾ ਰੁਖ ਹੈ ਜਿਹੜਾ ਉਹ ਇਹਨਾਂ ਦੇ ਨਾਲੋਂ ਅਲੱਗਾ ਰੱਖਿਆ। ਜੋ ਇਹ ਤਰਕ ਦਿੰਦੇ ਸੀਗੇ ਸੁਪਰੀਮ ਕੋਰਟ ਉਹਦੇ ਨਾਲ ਸਹਿਮਤ ਨਹੀਂ ਹੋਇਆ। ਤਾਂ ਉਹਨਾਂ ਨੇ ਆਖਿਆ ਕਿ ਭਾਈ ਇੱਦਾਂ ਕਰੋ, ਸੀਲਬੰਦ ਲਿਫਾਫੇ ਦੇ ਵਿੱਚ ਜੋ ਇਸ ਖਰੀਦ ਦੀ ਸਾਰੀ ਪ੍ਰਕਿਰਿਆ ਉਹ ਸਮੁੱਚੀ ਪ੍ਰਕਿਰਿਆ ਤੁਸੀਂ ਸੀਲਬੰਦ ਲਿਫਾਫੇ 'ਚ ਪੇਸ਼ ਕਰ ਦਿਓ। ਤਾਂ ਹੁਣ ਇਹਨਾਂ ਨੂੰ ਉਹ ਸਮੁੱਚੀ ਪ੍ਰਕਿਰਿਆ ਜਿਹੜੀ ਉਹਦੀ ਜਾਣਕਾਰੀ ਸੁਪਰੀਮ ਕੋਰਟ ਦੇ ਵਿੱਚ ਦੇਣੀ ਪਊਗੀ। ਹਾਲਾਂਕਿ ਸੀਲਬੰਦ ਲਿਫਾਫੇ 'ਚ ਮੰਗੀ ਗਈ ਕੌਨਫੀਡੈਂਸ਼ੀਅਲ ਹੈ, ਤੁਹਾਨੂੰ ਪਤਾ ਬਹੁਤ ਇਹ ਮਾਜਰਾ ਜਿਹੜਾ ਸੰਵੇਦਨਸ਼ੀਲ ਆ। ਤਾਂ ਇਹਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਵੀ ਕਰ ਦਿੱਤਾ ਕਿ ਉਹ ਕਿੱਥੋਂ ਕੁ ਤੱਕ ਜਾਊਗੀ। ਮਸਲਨ ਜਿੱਦਾਂ ਇੱਕ ਤੇ ਕੀਮਤ ਨੂੰ ਲੈ ਕੇ ਵਿਵਾਦ ਆ, ਔਰ ਦੂਸਰਾ ਤੁਹਾਨੂੰ ਪਤਾ ਕਿ ਰਿਲਾਇੰਸ ਜੋ ਇੱਕ ਪਾਰਟਨਰ ਹੀ ਬਣ ਗਿਆ ਸੀ ਇਸ ਪ੍ਰੋਜੈਕਟ ਦੇ ਵਿੱਚ, ਤਾਂ ਉਸ ਚੀਜ਼ ਨੂੰ ਲੈ ਕੇ ਰਾਜਨੀਤਿਕ ਵਿਵਾਦ ਆ। ਤਾਂ ਸੁਪਰੀਮ ਕੋਰਟ ਨੇ ਆਪਣੀਆਂ ਹੱਦਾਂ ਜਿਹੜੀਆਂ ਉਹ ਸਾਫ਼ ਕਰ ਦਿੱਤੀਆਂ ਕਿ ਅਸੀਂ ਕਿਸ ਹੱਦ ਤੱਕ ਜਾ ਕੇ ਸੁਣਵਾਈ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਕੀਮਤ ਜਾਂ ਦੂਸਰਾ ਲੈਣ ਦੇਣ ਆ ਉਹ ਨਹੀਂ ਵਿਚਾਰਨਾ, ਅਸੀਂ ਸਿਰਫ ਤੇ ਸਿਰਫ ਇਸ ਗੱਲ ਤੇ ਕੇਂਦਰਿਤ ਧਿਆਨ ਕਰਾਂਗੇ ਕਿ ਕੀ ਜਿਹੜੀ ਇਹ ਖਰੀਦੋ ਫਰੋਖਤ ਦੀ ਪ੍ਰਕਿਰਿਆ ਅਪਣਾਈ ਗਈ ਆ ਉਹ ਸਾਰੀ ਠੀਕ ਸੀਗੀ। ਅਸੀਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਇਹ ਡੀਲ ਕੀਤੀ ਗਈ ਆ ਕਿ ਉਹ ਡੀਲ ਦੀ ਪ੍ਰਕਿਰਿਆ ਸਹੀ ਸੀ। ਤਾਂ ਸੁਪਰੀਮ ਕੋਰਟ ਇਸੇ ਨੁਕਤੇ ਤੇ ਹੀ ਕੇਂਦਰਿਤ ਰਹੂਗਾ ਕਿ ਜਿਹੜੀ ਵੀ ਕੋਈ ਜ਼ਰੂਰੀ ਚੀਜ਼ ਹੁੰਦੀ ਹੈ ਕਿਸੇ ਡੀਲ ਵਾਸਤੇ, ਕੌਮਾਂਤਰੀ ਡੀਲ ਵਾਸਤੇ ਖਾਸ ਤੌਰ ਤੇ, ਕਿ ਉਹਦਾ ਪਾਲਣ ਕੀਤਾ ਗਿਆ। ਸੋ ਸੁਪਰੀਮ ਕੋਰਟ ਹੁਣ ਇਹ ਦੇਖੂਗਾ। ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਇੱਥੋਂ ਹੀ ਸੱਚ ਸਾਬਤ ਹੋ ਜਾਣਗੀਆਂ ਜੇ ਸੁਪਰੀਮ ਕੋਰਟ ਇਸ ਨੁਕਤੇ ਨੂੰ ਵੀ ਫੜ ਕੇ ਚੱਲੇ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਦੋਸ਼ ਆ ਕਿ ਜਿਹੜੀ ਡੀਲ ਹੋਈ ਆ ਉਹਦੇ ਵਿੱਚ ਜਿਸ ਤਰ੍ਹਾਂ ਕਈ ਕਮੇਟੀਆਂ ਹੁੰਦੀਆਂ, ਰੱਖਿਆ ਕਮੇਟੀਆਂ ਹੁੰਦੀਆਂ, ਉਹਨਾਂ ਤੋਂ ਜਿਸ ਤਰੀਕੇ ਨਾਲ ਮਨਜ਼ੂਰੀ ਲਈ ਜਾਂਦੀ ਆ ਉਹਦਾ ਸਾਰਾ ਪਾਲਣ ਨਹੀਂ ਕੀਤਾ ਗਿਆ। ਤੇ ਜੇ ਉਹ ਦੋਸ਼ ਮੰਨ ਲਓ ਸਾਬਤ ਹੁੰਦੇ ਆ ਤਾਂ ਫਿਰ ਉਹ ਲੋਕ ਸੱਚੇ ਸਾਬਤ ਹੋਣਗੇ। ਤਾਂ ਜੇ ਉਹ ਦੋਸ਼ ਸਾਬਤ ਨਹੀਂ ਹੁੰਦੇ, ਸੁਪਰੀਮ ਕੋਰਟ ਇਸ ਚੀਜ਼ ਤੇ ਮੋਹਰ ਲਾ ਦਿੰਦੀ ਆ ਕਿ ਇਸ ਖਰੀਦ ਪ੍ਰਕਿਰਿਆ ਦੇ ਵਿੱਚ ਕੋਈ ਵੀ ਔਣਤਾਈ ਨਹੀਂ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਮਸਲਾ ਜਿਹੜਾ ਬੇਦਮ ਸਾਬਤ ਹੋਏਗਾ। ਖੈਰ ਦੇਖਦੇ ਹਾਂ, ਕਿਉਂਕਿ ਚੋਣਾਂ ਦੇ ਮੌਕੇ ਤੇ ਚੁਣਾਵੀ ਮੌਸਮ ਦੇ ਵਿੱਚ
ਇਸ ਤਰ੍ਹਾਂ ਦੀ ਸੁਣਵਾਈ ਸੁਪਰੀਮ ਕੋਰਟ 'ਚ ਸ਼ੁਰੂ ਹੋ ਜਾਣੀ ਮੇਰੇ ਖਿਆਲ ਦੇ ਨਾਲ ਇਹ ਮੌਜੂਦਾ ਕੇਂਦਰ ਸਰਕਾਰ ਦੀ ਉਹ ਠੀਕ ਨਹੀਂ ਹੈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ IOC ਵੱਲੋਂ ਟੋਕੀਓ ਓਲੰਪਿਕ ਲਈ ਸ਼ਰਨਾਰਥੀਆਂ ਦੀ ਜਿਹੜੀ ਟੀਮ ਦਾ ਗਠਨ ਕੀਤਾ ਗਿਆ। ਦੇਖੋ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਹੈ ਜਿਹੜੀ IOC ਹੈ, ਉਹਨਾਂ ਨੇ 2020 ਜਿਹੜੀ ਕਿ ਟੋਕੀਓ ਓਲੰਪਿਕ ਹੈ ਉਹਦੇ ਵਾਸਤੇ ਸ਼ਰਨਾਰਥੀਆਂ ਦੀ ਇੱਕ ਓਲੰਪਿਕ ਟੀਮ ਦਾ ਗਠਨ ਕਰਨ ਵਾਸਤੇ ਕੰਮ ਆਰੰਭ ਕਰ ਦਿੱਤਾ। ਇਹ ਜਿਹੜਾ ਐਲਾਨ ਆ ਇਹ ਕਾਫੀ ਮਹੱਤਵਪੂਰਨ ਆ। ਤੁਹਾਨੂੰ ਪਤਾ ਹੀ ਆ ਕਈ ਦੇਸ਼ਾਂ ਦੇ ਵਿੱਚ ਉਥਲ ਪੁਥਲ ਰਹਿੰਦੀ ਆ, ਖਾਸ ਤੌਰ ਤੇ ਜਿਹੜੇ ਇਥੋਪੀਆ, ਦੱਖਣੀ ਸੁਡਾਨ, ਸੀਰੀਆ, ਕਾਂਗੋ ਵਰਗੇ ਦੇਸ਼ ਆ ਜਿਹੜੇ ਅੰਦਰੂਨੀ ਉਥਲ ਪੁਥਲ ਦੇ ਨਾਲ ਜੀਤੇ ਪਏ ਆ। ਤਾਂ ਇਹਨਾਂ ਮੁਲਕਾਂ ਦੇ ਜਿਹੜੇ ਐਥਲੀਟ ਆ ਉਹਨਾਂ ਦਾ ਸੁਪਨਾ ਜਿਹੜਾ ਉਹ ਟੁੱਟ ਜਾਂਦਾ ਸੀ। ਤਾਂ ਇਹਨਾਂ ਦੇ ਸੁਪਨੇ ਨੂੰ ਦੁਬਾਰਾ ਸੰਜੋਣ ਵਾਸਤੇ ਇੱਕ ਟੀਮ ਵਾਲਾ ਫੰਡਾ ਕੱਢਿਆ ਗਿਆ ਕਿ ਸ਼ਰਨਾਰਥੀਆਂ ਦੀ ਇੱਕ ਵੱਖਰੀ ਟੀਮ ਹੋਊਗੀ ਜੋ ਟੋਕੀਓ ਓਲੰਪਿਕ ਦੇ ਵਿੱਚ ਭਾਗ ਲਊ। ਸੋ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਮੁਲਕ ਖਾਸ ਤੌਰ ਤੇ ਉਥਲ ਪੁਥਲ ਦਾ ਸ਼ਿਕਾਰ ਹੁੰਦੇ ਆ, ਵੱਖ-ਵੱਖ ਕਾਰਨ ਹੋਣ ਦੇ ਉਹਨਾਂ ਦੇ ਪਿੱਛੇ, ਪਰ ਜਿਹੜੇ ਐਥਲੀਟ ਹੁੰਦੇ ਆ ਜਿਨ੍ਹਾਂ ਦਾ ਕੈਰੀਅਰ ਦਾਅ ਤੇ ਲੱਗ ਜਾਂਦਾ ਜਦੋਂ ਖਾਨਾਜੰਗੀ ਸ਼ੁਰੂ ਹੁੰਦੀ ਹੈ ਜਾਂ ਅੰਦਰੂਨੀ ਕੋਈ ਲੜਾਈ ਚੱਲਦੀ ਹੈ, ਤਾਂ ਉਹ ਐਥਲੀਟ ਕਿਸੇ ਨਾ ਕਿਸੇ ਪਾਸੇ ਆਪਣਾ ਜ਼ੋਰ ਜ਼ਰੂਰ ਦਿਖਾ ਸਕਣਗੇ। ਤੁਹਾਡੇ ਸਾਹਮਣੇ ਇੱਕ ਮਿਸਾਲ ਆ ਜਿਹੜੀ ਅਫਗਾਨਿਸਤਾਨ ਦੀ ਟੀਮ ਹੈ ਜਿਹਨੇ ਹੁਣ ਪਿੱਛੇ ਜੇ ਏਸ਼ੀਆ ਕੱਪ ਦੇ ਵਿੱਚ ਬਹੁਤ ਵਧੀਆ ਖੇਡ ਜਿਹੜੀ ਆ ਦਿਖਾਈ ਆ। ਜਿਹੜੀ ਉਹ ਟੀਮ ਆ ਉਹ ਤੇ ਖਿਡਾਰੀ ਆ ਜਿਹੜੇ, ਜੇ ਉਹਨਾਂ ਦਾ ਪਿਛੋਕੜ ਵੇਖੋਗੇ ਤੁਸੀਂ, ਕੋਈ ਰਾਹਤ ਕੈਂਪ ਚੋਂ ਨਿਕਲਿਆ, ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ, ਤਾਂ ਉਹਨਾਂ ਖਿਡਾਰੀਆਂ ਨੇ ਅੱਜ ਇਕੱਠੇ ਹੋ ਕੇ ਜਿਹੜੀ ਟੀਮ ਬਣਾਈ ਆ, ਉਸ ਟੀਮ ਦੀ ਜਿਹੜੀ ਹੁਣ ਤੱਕ ਦੀ ਵਿਕਾਸ ਵਾਲੀ ਗਤੀ ਆ ਉਹ ਦੇਖ ਕੇ ਸਾਰੇ ਵੱਡੇ ਵੱਡੇ ਕ੍ਰਿਕਟਰ ਵੀ ਹੈਰਾਨ ਆ ਕਿ ਇਹ ਕਿਸ ਤਰ੍ਹਾਂ ਦੀ ਟੀਮ ਹੈ ਜਿਹੜੀ ਇੰਨੇ ਔਖਿਆਰੇ ਹਾਲਾਤਾਂ ਚੋਂ ਨਿਕਲ ਕੇ ਅੱਜ ਇਹਦੀ ਤੀਬਰਤਾ ਦੇ ਨਾਲ ਅੱਗੇ ਵਧਦੀ ਪਈ ਹੈ। ਸੋ ਇਹ ਜਿਹੜੇ ਐਥਲੀਟ ਆ ਉਹਨਾਂ ਦਾ ਕੋਈ ਗੁਨਾਹ ਨਹੀਂ, ਕਿਉਂਕਿ ਸਿਆਸਤਾਂ ਜੰਗ ਛੇੜਦੀਆਂ ਨੇ, ਧਰਮ ਕਈ ਵਾਰੀ ਇੱਕ ਦੂਜੇ ਨੂੰ ਨੀਵਿਆਂ ਦਿਖਾਉਣ ਲਈ ਮਨੁੱਖਤਾ ਨੂੰ ਜੰਗਾਂ 'ਚ ਝੋਕ ਦਿੰਦੇ ਆ ਜੀ। ਪਰ ਜਿਹੜੇ ਐਥਲੀਟ ਆ ਉਹ ਤੇ ਸਾਰਿਆਂ ਦੇ ਦੂਤ ਆ, ਦੇਸ਼ ਦੇ ਵੀ ਕੌਮਾਂ ਦੇ ਵੀ। ਮੇਰੇ ਖਿਆਲ ਦੇ ਨਾਲ ਉਹਨਾਂ ਲਈ ਜਿਹੜਾ ਰਸਤਾ ਪੱਧਰਾ ਕੀਤਾ ਗਿਆ ਉਹ ਠੀਕ ਆ। ਜੀ 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 ਅਗਲੀ ਗੱਲ ਕਰਦੇ, ਜਲੰਧਰ 'ਚ 2 ਕਸ਼ਮੀਰੀ ਵਿਦਿਆਰਥੀਆਂ ਸਣੇ 3 ਜਾਣੇ ਹਥਿਆਰਾਂ ਸਮੇਤ ਕਾਬੂ। ਦੇਖੋ, ਇਹ ਸਿਟੀ ਇੰਸਟੀਚਿਊਟ ਆ ਸ਼ਾਹਪੁਰ ਦੇ ਵਿੱਚ ਜਿਹੜਾ ਇਹਨਾਂ ਦਾ ਕੈਂਪਸ ਆ, ਉੱਥੋਂ ਇਹ ਗ੍ਰਿਫਤਾਰੀਆਂ ਹੋਈਆਂ ਨੇ। ਰਾਤ ਨੂੰ ਹੋਸਟਲ ਦੇ ਵਿੱਚੋਂ ਇਹ ਮੁੰਡੇ ਗ੍ਰਿਫਤਾਰ ਕੀਤੇ ਗਏ ਆ। ਇਹਨਾਂ ਤੇ ਇਲਜ਼ਾਮਾਤ ਜਿਹੜੇ ਲੱਗੇ ਆ ਉਹ ਕਾਫੀ ਸੰਗੀਨ ਆ। ਕਹਿੰਦੇ ਆ ਕਿ ਇਹਨਾਂ ਦੇ ਇੱਕ ਅੱਤਵਾਦੀ ਗਰੁੱਪ ਦੇ ਨਾਲ ਤਾਲੁਕ ਸੀਗੇ, ਸਬੰਧ ਸੀਗੇ, ਔਰ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ AK-47 ਫੜੀ ਗਈ ਆ, ਪਿਸਤੌਲ ਫੜਿਆ ਗਿਆ, ਕੁਛ ਮੈਗਜ਼ੀਨ ਫੜੇ ਗਿਆ, ਕੁਛ ਵਿਸਫੋਟਕ ਸਮੱਗਰੀ, ਕੋਈ ਉਹਨੂੰ RDX ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਉਹ ਵੀ ਫੜੀ ਗਈ। ਹਾਲਾਂਕਿ ਉਹ ਬਾਅਦ ਦੇ ਵਿੱਚ ਪਤਾ ਲੱਗੂਗਾ ਫੋਰੈਂਸਿਕ ਜਾਂਚ ਪੜਤਾਲ ਤੋਂ ਬਾਅਦ ਹੀ ਪ੍ਰਮਾਣਿਤ ਹੋਣੀ ਹੈ ਚੀਜ਼ ਕਿ ਆਖਰ ਉਹ ਵਿਸਫੋਟਕ ਸਮੱਗਰੀ ਹੈ ਕੀ ਆ। ਤਾਂ ਇਹਦੇ ਵਿੱਚ ਹੁਣ ਦਾਅਵੇ ਤੇ ਬਹੁਤ ਵੱਡੇ ਕੀਤੇ ਜਾ ਰਹੇ ਆ। ਹਾਲਾਂਕਿ ਉਸ ਇੰਸਟੀਚਿਊਟ ਦਾ ਜਿਹੜਾ ਪ੍ਰਮੁੱਖ ਆ ਉਹ ਵੀ ਕਹੀ ਜਾਂਦਾ ਕਿ ਦੇਰ ਰਾਤ ਸਾਡੇ ਨਾਲ ਇਹਨਾਂ ਨੇ ਰਾਬਤਾ ਕੀਤਾ, ਸਾਨੂੰ ਬੁਲਾਇਆ ਗਿਆ, ਫਿਰ ਸਾਨੂੰ ਦੱਸਿਆ ਗਿਆ ਕਿ ਹੋਸਟਲ ਦੇ ਵਿੱਚ ਇਸ ਤਰ੍ਹਾਂ ਜਿਹੜੇ ਮੁੰਡੇ ਆ ਉਹਨਾਂ ਦੇ ਕੋਲ ਗੋਲੀ ਸਿੱਕਾ ਬਹੁਤ ਪਿਆ, ਤੇ ਫਿਰ ਅਸੀਂ ਕੋਆਪਰੇਟ ਕਰਕੇ ਇਹਨਾਂ ਦੇ ਨਾਲ ਇਹ ਸਾਰਾ ਆਪਰੇਸ਼ਨ ਹੈ ਜਿਹੜਾ ਉਹ ਸਕਸੀਡ ਕਰਵਾਇਆ। ਤਾਂ ਦੂਸਰੇ ਪਾਸੇ ਤੋਂ ਜੇ ਆਪਾਂ ਦੇਖੀਏ ਤਾਂ ਇਹ ਮਾਮਲਾ ਇੱਕ ਤੇ ਕੁਛ ਸਵਾਲ ਤੇ ਚਰਚਾ ਮੰਗਦਾ, ਔਰ ਦੂਸਰਾ ਇੱਕ ਇਤਫਾਕ ਵੀ ਇਹਦੇ ਨਾਲ ਜੁੜਦਾ ਚਰਚਾ, ਕਿਉਂਕਿ ਹਾਲਾਂਕਿ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਹੈ ਜਾਂ ਨਹੀਂ ਕੀਤੀ, ਪਰ ਸੁਣਨ ਦੇ ਵਿੱਚ ਇਹੋ ਹੀ ਆਉਂਦਾ ਕਿ ਜਿਹੜਾ ਬੀਤੇ ਦਿਨੀ ਮੁੰਡਾ ਚੁੱਕਿਆ ਗਿਆ ਸੀ ਬਨੂੜ ਤੋਂ, ਤਾਂ ਉਹਦੀ ਇਨਪੁਟ ਤੇ ਹੀ ਇਹ ਰੇਡ ਵੱਜੀ ਆ। ਉਸ ਤੋਂ ਬਾਅਦ ਹੀ ਇਹ ਸਾਰੀ ਕਹਾਣੀ ਹੈ ਜਿਹੜੀ ਸਾਹਮਣੇ ਆਈ ਆ। ਹੁਣ ਸਵਾਲ ਇੱਥੇ ਵੱਡਾ ਇਹ ਉੱਠੂਗਾ ਕਿ ਜੇ ਮੰਨ ਲਓ ਇਹਨਾਂ ਦੇ ਨਾਲ ਕੋਈ ਲਿੰਕ ਸੀਗਾ ਜਿਹੜਾ ਬਨੂੜੋਂ ਮੁੰਡਾ ਚੁੱਕਿਆ ਗਿਆ, ਤਾਂ ਫਿਰ ਕੀ AK-47 ਰੱਖ ਕੇ ਉੱਤੇ ਪੁਲਿਸ ਨੂੰ ਡੀਕਦੇ ਪਏ ਸੀਗੇ ਉਸ ਵੇਲੇ, ਜਾਂ ਇਹ ਜਿਹੜਾ ਸਾਰਾ ਗੋਲੀ ਸਿੱਕਾ ਸੀਗਾ ਉਹ ਡੀਕਿਆ ਜਾ ਰਿਹਾ ਸੀ? ਔਰ ਜੇ ਨਹੀਂ ਵੀ ਤਾਂ ਜਿਸ ਤਰੀਕੇ ਨਾਲ ਛਾਪੇਮਾਰੀ ਹੋਈ ਆ, ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਅਖਬਾਰ ਨੇ ਉਹ ਖਬਰ ਪ੍ਰਕਾਸ਼ਿਤ ਕੀਤੀ ਸੀਗੀ ਕਿ ਬਨੂੜ ਦੇ ਵਿੱਚ ਇੱਕ ਕਸ਼ਮੀਰੀ ਮੁੰਡਾ ਚੁੱਕਿਆ ਗਿਆ, ਤਾਂ ਫਿਰ ਵੀ ਕਿੰਨਾ ਦਿਨਾਂ ਬਾਅਦ, 4 ਦਿਨਾਂ ਬਾਅਦ ਸਾਰਾ ਸਮਾਨ ਹੋਸਟਲ 'ਚ ਮਿਲਣਾ ਸਵਾਲ ਬਹੁਤ ਅਹਿਮ ਹੈ। ਦੂਜਾ ਇਤਫਾਕ ਇਹ ਆ ਕਿ ਇਹ ਗ੍ਰਿਫਤਾਰੀਆਂ ਉਦਣ ਹੁੰਦੀਆਂ ਨੇ ਜਿੱਦਣ ਮੋਹਨ ਭਾਗਵਤ ਇੱਥੇ ਆ ਜਲੰਧਰ। ਸੋ ਇਹ ਬੜਾ ਅਜੀਬੋ ਗਰੀਬ ਇਤਫਾਕ ਹੈ ਕਿ ਮੋਹਨ ਭਾਗਵਤ ਮੀਟਿੰਗਾਂ ਕਰਦਾ, ਐਨ ਮੌਕੇ ਤੇ ਗ੍ਰਿਫਤਾਰੀਆਂ ਹੁੰਦੀਆਂ, ਔਰ ਇਤਫਾਕ ਇਹ ਵੀ ਆ ਇਲੈਕਸ਼ਨ ਦਾ ਰੁੱਤ। ਸੋ ਬੜੀ ਇਹ ਇੱਕ ਕਹੀਏ ਕਿ ਗੁੰਝਲਦਾਰ ਪਹੇਲੀ ਬਣੀ ਆ
ਇਹ ਕਿਸ ਤਰੀਕੇ ਨਾਲ ਇਹਨਾਂ ਨੇ ਉੱਤੇ ਹੋਸਟਲ ਦੇ ਵਿੱਚ ਇਹ ਸਾਰਾ ਗੋਲੀ ਸਿੱਕਾ ਗੋਲਾ ਬਰੂਦ ਹੈ ਜਿਹੜਾ ਉਹ ਜਮ੍ਹਾਂ ਕਰ ਰੱਖਿਆ ਸੀ, ਕਿਸੇ ਨੂੰ ਕੰਨੋ ਕੰਨੀ ਖਬਰ ਨਹੀਂ। ਔਰ ਜੇ ਤੇ ਇਸ ਮਾਮਲੇ 'ਚ ਸੱਚਾਈ ਹੈ ਤੇ ਖਤਰਨਾਕ, ਤੇ ਜੇ ਸੱਚਾਈ ਛੁਪਾ ਕੇ ਕੁਝ ਹੋਰ ਸੱਚ ਘੜਿਆ ਜਾ ਰਿਹਾ, ਇਹ ਉਹ ਤੋਂ ਵੀ ਖਤਰਨਾਕ ਹੈ। ਜੀ 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 ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਖਿਡਾਰੀਆਂ ਨੂੰ ਭਲ ਕੇ ਮਿਲਣਗੇ ਤਗਮੇ ਜਿੱਤਣ ਦੇ ਨਾਮ? ਦੇਖੋ, ਇਹਨਾਂ ਨੇ ਕੁਛ ਤਗਮੇ ਜਿੱਤੇ ਆ, ਤੁਹਾਨੂੰ ਪਤਾ ਹੀ ਆ, ਕਾਮਨਵੈਲਥ ਗੇਮਸ ਦੇ ਵਿੱਚ, ਫਿਰ ਉਸ ਤੋਂ ਬਾਅਦ ਏਸ਼ੀਅਨ ਖੇਡਾਂ ਹੋਈਆਂ ਨੇ ਜਿਹੜੀਆਂ, ਇਹਦੇ ਵਿੱਚ ਪੰਜਾਬ ਦੇ ਕੁਛ ਮੁੰਡੇ ਕੁੜੀਆਂ ਸੀਗੇ ਜਿਨ੍ਹਾਂ ਨੇ ਬਹੁਤ ਵਧੀਆ ਆਲਾ ਦਰਜੇ ਦੀ ਉੱਥੇ ਖੇਡ ਵਿਖਾਈ ਆ। ਹੁਣ ਉਹਨਾਂ ਨੂੰ ਇਨਾਮ ਤਕਸੀਮ ਕਰਨੇ ਕੁਛ ਰਾਜਾਂ ਨੇ ਤੇ ਕਰ ਦਿੱਤੇ ਆ, ਤੇ ਇਸ ਵਾਰੀ ਪੰਜਾਬ ਥੋੜਾ ਜਿਹਾ ਲੇਟ ਹੋ ਗਿਆ। ਕਹਿੰਦੇ ਜੀ ਅਸੀਂ ਸਪੋਰਟਸ ਪਾਲਿਸੀ ਬਣਾਉਣੀ ਹੈ, ਜਿਹੜੀ ਸਪੋਰਟਸ ਪਾਲਿਸੀ ਬਣਾਈ ਹੈ ਤੁਹਾਨੂੰ ਪਤਾ ਉਹਦੇ ਤੇ ਵੀ ਕਈ ਕਿਸਮ ਦੇ ਸਵਾਲ ਉੱਠਦੇ ਆ, ਪਰ ਇਹਨਾਂ ਨੇ ਹੁਣ ਅਖੀਰ ਐਲਾਨ ਕਰ ਦਿੱਤਾ ਕਿ 19 ਤਗਮਾ ਜੇਤੂਆਂ ਦਾ ਅਸੀਂ ਸਨਮਾਨ ਕਰਾਂਗੇ। ਹੁਣ ਕੱਲ ਨੂੰ ਇਹਨਾਂ ਨੇ ਇਹ ਸਨਮਾਨ ਸਮਾਰੋਹ ਆਯੋਜਿਤ ਕਰਨਾ, ਔਰ ਇਹਦੇ ਵਿੱਚ 19 ਖਿਡਾਰੀਆਂ ਨੂੰ ਇਹ ਸਨਮਾਨ ਕਰਨਗੇ। ਹਾਲਾਂਕਿ ਜੋ ਹੁਣ ਤੱਕ ਦੀ ਖਬਰ ਆਈ ਆ ਉਹਦੇ ਵਿੱਚ ਕਿਤੇ ਵੀ ਇਹ ਹਵਾਲਾ ਨਹੀਂ ਦਿੱਤਾ ਗਿਆ ਕਿ ਇਨਾਮੀ ਰਾਸ਼ੀ ਕਿੰਨੀ ਹੋਊਗੀ। ਗੋਲਡ ਮੈਡਲਿਸਟ ਹੈ ਜਿਹੜਾ, ਉਹਦੇ ਵਾਸਤੇ ਕਿੰਨੀ, ਜੇ ਕੋਈ ਸਿਲਵਰ ਮੈਡਲਿਸਟ ਹੈ ਉਹਦੇ ਵਾਸਤੇ ਕਿੰਨੀ ਹੈ, ਜਾਂ ਜਿਹਦੇ ਕੋਲ ਕਾਂਸੇ ਦਾ ਤਗਮਾ ਉਹਦੇ ਕੋਲ ਉਹਨੂੰ ਕਿੰਨੀ ਰਾਸ਼ੀ ਦੇਣਗੇ। ਸੋ ਇਹ ਸਾਰੀਆਂ ਚੀਜ਼ਾਂ ਹਾਲੇ ਤੱਕ ਅਸਪਸ਼ਟ ਹੈ। ਸਵੇਰੇ ਪਤਾ ਲੱਗੂਗਾ, ਕੱਲ ਨੂੰ ਇਹ ਸਾਫ਼ ਹੋਊਗਾ ਕਿ ਕਿੰਨਾ ਕਿੰਨਾ ਨਾਮ ਦਿੰਦੇ ਆ, ਸੋਨੇ ਵਾਲੇ ਨੂੰ ਕਿੰਨਾ ਦਿੰਦੇ ਆ, ਚਾਂਦੀ ਵਾਲੇ ਨੂੰ ਕਿੰਨਾ ਦਿੰਦੇ ਆ, ਕਾਂਸੇ ਵਾਲੇ ਨੂੰ ਕਿੰਨਾ ਦਿੰਦੇ ਆ। ਫਿਰ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਦੂਸਰੇ ਰਾਜਾਂ ਨੇ ਕਿੰਨਾ ਕੁ ਸਰਮਾਇਆ ਜਿਹੜਾ ਉਹ ਆਪਣੇ ਖਿਡਾਰੀਆਂ ਨੂੰ ਦਿੱਤਾ। ਸੋ ਬੜਾ ਫਰਕ ਹੈ ਉਹਦਾ, ਹਰੇਕ ਸਟੇਟ ਦੀ ਆਪੋ ਆਪਣੀ ਪਾਲਿਸੀ ਹੈ। ਜੇ ਹਰਿਆਣੇ ਨੂੰ ਵੇਖੀਏ ਤੇ ਪੰਜਾਬ ਉਹਦੇ ਬਰੋਬਰ ਕਿਤੇ ਨਹੀਂ ਠਹਿਰਦਾ, ਪਰ ਇਹ ਦੇਖਣਾ ਹੋਊਗਾ ਕਿ ਫਰਕ ਕਿੰਨਾ ਆ ਰਹਿੰਦਾ। ਬਾਕੀ ਇੱਕ ਚੀਜ਼ ਜਿਹੜੀ ਆ ਹੋਰ ਵੇਖਣ ਵਾਲੀ ਆ, ਇਹ ਇੱਕ ਮੁੰਡਾ ਅਰਪਿੰਦਰ ਆ ਜਿਹਨੇ ਗੋਲਡ ਮੈਡਲ ਜਿੱਤਿਆ ਸੀਗਾ। ਅਰਪਿੰਦਰ ਵੈਸੇ ਮਾਝੇ ਦਾ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹਦਾ ਪਿੰਡ ਹੈ ਹਾਸ਼ਾਸ਼ੀਨਾ, ਉਹ ਹੁਣ ਖੇਡਦਾ ਹਰਿਆਣੇ ਵਾਸਤੇ। ਤਾਂ ਪੰਜਾਬ ਨੇ ਇਹ ਪ੍ਰਪੋਜ਼ ਕੀਤਾ ਸੀਗਾ ਉਹਨੂੰ ਕਿ ਭਾਈ ਤੂੰ ਹਰਿਆਣਾ ਛੱਡ ਕੇ ਵਾਪਸ ਪੰਜਾਬ ਦੀ ਟੀਮ 'ਚ ਆ ਜਾ। ਤਾਂ ਉਸ ਲੌਂਗ ਜੰਪਰ ਨੇ ਕਿਹਾ ਕਿ ਮੈਂ ਨਹੀਂ ਆਉਣਾ। ਉਹਦੇ ਬਾਪ ਨੇ ਇਨਕਾਰ ਕਰ ਦਿੱਤਾ ਸੀਗਾ ਕਿ ਜਦੋਂ ਸਾਡੇ ਮੁੰਡੇ ਨੂੰ ਪੰਜਾਬ ਨੇ ਠੁਕਰਾ ਹੀ ਦਿੱਤਾ, ਜਦੋਂ ਉਹਦੀ ਔਖੇ ਵੇਲੇ ਬਾਂਹ ਨਹੀਂ ਫੜੀ, ਜਿਨ੍ਹਾਂ ਨੇ ਬਾਂਹ ਫੜੀ ਆ, ਤੇ ਹੁਣ ਅਸੀਂ ਸੌਖੇ ਟਾਈਮ ਦੇ ਵਿੱਚ ਉਹਨਾਂ ਦੀ ਬਾਂਹ ਕਿਉਂ ਛੱਡ। ਤਾਂ ਇਹ ਇੱਕ ਪੇਜ ਫਸ ਗਿਆ ਕਿ ਬਹੁਤ ਵੱਡੀ ਪ੍ਰਾਪਤੀ ਸੀ ਉਸ ਮੁੰਡੇ ਦੀ, ਉਸ ਪੰਜਾਬੀ ਮੁੰਡੇ ਦੀ, ਪਰ ਇਸ ਕਰਕੇ ਪੰਜਾਬ ਉਹਨੂੰ ਸਨਮਾਨਿਤ ਨਹੀਂ ਕਰੇਗਾ ਕਿਉਂਕਿ ਉਹ ਇੱਥੋਂ ਦੁਖੀ ਹੋਇਆ, ਹਰਿਆਣੇ ਦੀ ਟੀਮ 'ਚ ਚਲੇ ਗਿਆ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਜੀਜੇ ਵੱਲੋਂ ਖੁਦਕੁਸ਼ੀ। ਇਹ ਬੜੀ ਮਾੜੀ ਗੱਲ ਹੋਈ ਆ। ਜਿਹੜਾ ਜੀਜਾ ਸੀਗਾ ਉਹਦਾ ਨਾਂ ਹਰ ਨੇ ਖੁਦ ਨੂੰ ਗੋਲੀ ਮਾਰ ਲਈ ਆ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਇਹ ਪੇਸ਼ੇ ਤੋਂ ਆੜਤੀਆ ਸੀਗਾ, ਔਰ ਇਹਦਾ ਜੀਜਾ ਸੀਗਾ ਜਿਹੜਾ ਕਿ ਮੈਂਬਰ ਪਾਰਲੀਮੈਂਟ ਹੈ ਗੁਰਜੀਤ ਸਿੰਘ ਔਜਲਾ। ਔਰ ਮਾਮਲਾ ਜਿਹੜਾ ਉਹ ਲੈਣ ਦੇਣ ਦਾ ਆ, ਲੈਣ ਦੇਣ ਦਾ ਇਹਨੂੰ ਆ ਕਿ ਇੱਕ ਤੇ ਉਹਦਾ ਫਲੈਟ ਹੈ ਜਿਹੜਾ ਉਹ ਕਿਸੇ ਬੰਦੇ ਨੇ ਨੱਪਿਆ ਸੀਗਾ। ਉਹ ਕਹਿੰਦਾ ਕਿ ਨਾ ਤੇ ਉਹ ਫਲੈਟ ਦੀ ਕੀਮਤ ਦਿੰਦਾ, ਨਾ ਹੀ ਫਲੈਟ ਦਾ ਕਬਜ਼ਾ ਦਿੰਦਾ। ਤਾਂ 90 ਲੱਖ ਰੁਪਈਏ ਦਾ ਉਹ ਦੱਸਦੇ ਕਿ ਫਲੈਟ ਸੀਗਾ, ਉਹਦੇ ਬਾਬਤ ਵੀ ਕੋਈ ਝਗੜਾ ਚੱਲਦਾ ਸੀਗਾ। ਦੂਜੀ ਚੀਜ਼ ਕਹਿੰਦੇ ਆ ਕਿ ਕੁਛ ਬੰਦਿਆਂ ਨੇ ਪੈਸੇ ਮਾਰ ਲਏ। ਯਾਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਦੱਸਦਾ ਪਿਆ ਉਹ ਸੁਸਾਈਡ ਨੋਟ ਦੇ ਵਿੱਚ ਅੰਕਿਤ ਨੇ ਦਰਜ ਨੇ। ਉਹ ਕਹਿੰਦੇ ਆ ਕਿ ਕੁਛ ਬੰਦਿਆਂ ਨੇ ਮੇਰੇ ਪੈਸੇ ਮਾਰ ਲਏ, ਨਾਂ ਵੀ ਦੱਸੇ ਗਏ ਆ ਸੁਸਾਈਡ ਨੋਟ ਦੇ ਵਿੱਚ, ਔਰ ਕੁਛ ਇਹਨਾਂ ਦੇ ਪਿੰਡ ਦੇ ਵੀ ਬੰਦੇ ਆ। ਤਾਂ ਇਹ ਕੁਛ ਇਹਨਾਂ ਨੇ ਕਾਰਨ ਦੱਸੇ ਆ ਸੁਸਾਈਡ ਕਰਨ ਵਾਲੇ ਨੇ ਕਿ ਭਾਈ ਇਹਨਾਂ ਚੀਜ਼ਾਂ ਕਰਕੇ ਇਹਨਾਂ ਤੋਂ ਦੁਖੀ ਹੋ ਕੇ ਮੈਂ ਆਤਮ ਹੱਤਿਆ ਕਰਦਾ ਪਿਆ। ਵੈਸੇ ਫਿਰ ਕਮਾਲ ਦੀ ਗੱਲ ਆ ਕਿ ਇੱਕ ਆੜਤੀਆ ਜਿਹੜਾ ਉਹ ਦੁਖੀ ਸੀਗਾ ਕਿ ਉਹਦੇ ਮਕਾਨ ਦਾ ਜਿਹੜਾ ਕਬਜ਼ਾ ਲੈ ਕੇ ਬੈਠਾ ਸੀਗਾ, ਉਹਦੇ ਤੋਂ ਵੀ ਉਹਨੂੰ ਇਨਸਾਫ ਨਹੀਂ ਸੀ ਮਿਲ ਰਿਹਾ। ਔਰ ਕਮਾਲ ਦੀ ਗੱਲ ਆ ਕਿ ਇੱਕ ਮੈਂਬਰ ਪਾਰਲੀਮੈਂਟ ਦਾ ਐਡਾ ਨੇੜਲਾ ਰਿਸ਼ਤੇਦਾਰ ਹੈ ਜਿਹੜਾ, ਉਹ ਵੀ ਬੇਵਸ ਹੋ ਗਿਆ ਸਿਸਟਮ ਤੇ। ਵੇਖਣ ਵਾਲੀ ਚੀਜ਼ ਆ ਕਿ ਇੱਕ ਆੜਤੀਆ ਜਿਹੜਾ ਉਹ ਕਿਸਾਨ ਤੋਂ ਦੁਖੀ ਹੋ ਕੇ, ਹੁਣ ਕਿਸਾਨ ਇਹ ਨਹੀਂ ਮੈਂ ਕਹਿੰਦਾ ਕਿ ਸਾਰੇ ਕਿਸਾਨ ਆ, ਤਾਂ ਕੁਝ ਕਿਸਾਨਾਂ ਤੋਂ ਦੁਖੀ ਹੋ ਕੇ, ਯਾਨੀ ਇੱਕ ਦਾ ਰਿਸ਼ਤਾ ਬਣਾਇਆ ਜਾਂਦਾ, ਕਿਸਾਨ ਆੜਤੀ ਦਾ ਰਿਸ਼ਤਾ। ਤਾਂ ਇੱਕ ਕਿਸਾਨ ਤੋਂ ਦੁਖੀ ਹੋ ਕੇ ਆੜਤੀਆ, ਯਾਨੀ ਕਿਤੇ ਆੜਤੀਏ ਤੋਂ ਦੁਖੀ ਹੋ ਕੇ ਕਿਸਾਨ ਮਰਦਾ ਪਿਆ, ਕਿਤੇ ਕਿਸਾਨ ਤੋਂ ਦੁਖੀ ਹੋ ਕੇ ਆੜਤੀਆ ਮਰਦਾ ਪਿਆ। ਇਹ ਵੀ ਇੱਕ ਨਵੇਂ ਦੌਰ ਦਾ ਨਵਾਂ ਸੰਕਟ ਆ। ਹੁਣ ਵੇਖਣ ਵਾਲੀ ਚੀਜ਼ ਇਹੋ ਹੀ ਆ ਕਿ ਇਹੋ ਜਿਹੇ ਸਿਸਟਮ ਦੇ ਵਿੱਚ ਜਿੱਥੇ ਕਿ ਇੱਕ ਮੈਂਬਰ ਪਾਰਲੀਮੈਂਟ ਦਾ ਐਡਾ ਨੇੜਲਾ ਰਿਸ਼ਤੇਦਾਰ ਹੈ ਜਿਹੜਾ, ਉਹ ਵੀ ਆਪਣੇ ਆਪ ਨੂੰ ਬੇਵਸ ਪਾ ਜਾਂਦਾ ਕਿ ਮੇਰਾ ਹੁਣ ਕੋਈ ਵਸ ਨਹੀਂ ਚੱਲਦਾ।
ਤਾਂ ਫਿਰ ਸਧਾਰਨ ਬੰਦੇ ਦੀ ਉੱਤੇ ਬਰਸਾਤ ਕੀ ਰਹਿ ਜਾ ਮਾੜਾ ਹੋਇਆ। ਪਰ ਇਸ ਤੋਂ ਵੀ ਮਾੜੀ ਗੱਲ ਇਹ ਆ ਕਿ ਕੁਛ ਬੰਦੇ ਆ ਜਿਹੜੇ ਆਪਾਂ ਵੈਸੇ ਆੜ੍ਹਤੀਆਂ ਨੂੰ ਨਿੰਦਦੇ ਆ ਕਿ ਸ਼ਾਹੂਕਾਰ ਹੈ ਜਿਹੜੇ ਉਹ ਸ਼ੋਸ਼ਣ ਕਰਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸ਼ੋਸ਼ਣ ਕਰਦੇ ਵੀ ਆ, ਪਰ ਕੁਛ ਬੰਦੇ ਏਦਾਂ ਦੇ ਵੀ ਆ ਜਿਹੜੇ ਆੜ੍ਹਤੀਆਂ ਨੂੰ ਵੀ ਦਾਅ ਲਾਉਂਦੇ ਆ। ਆੜ੍ਹਤੀਏ ਵੀ ਕਈ ਮਾਮਲਿਆਂ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਂਦੇ ਆ ਠੱਗੀ ਠੋਰੀ ਦਾ, ਤੇ ਫਿਰ ਇਸ ਤਰ੍ਹਾਂ ਦਾ ਕਦਮ ਚੁੱਕਦੇ ਆ। ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਫੂਲਕਾ ਹੋਣਾ ਨੇ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਲਈ ਮੋਦੀ ਤੋਂ ਮੰਗਿਆ ਦਖਲ। ਦੇਖੋ, ਨਰਿੰਦਰ ਮੋਦੀ ਨੂੰ ਇਹਨਾਂ ਨੇ ਚਿੱਠੀ ਲਿਖੀ ਆ। ਇਹ ਕਹਿੰਦੇ ਆ ਕਿ ਜਿਹੜੀ ਇਸ ਸਮੇਂ ਕਾਰਜਕਾਰੀ ਚੱਲਦੀ ਪਈ ਹੈ, ਇਹਨਾਂ ਦੀ ਬੋਡੀ ਚੱਲਦੀ ਪਈ ਆ SGPC ਵਾਲਿਆਂ ਦੀ, ਉਹ ਗੈਰ ਕਾਨੂੰਨੀ ਢੰਗ ਦੇ ਨਾਲ, ਯਾਨੀ ਗੈਰ ਵਿਧਾਨਕ ਢੰਗ ਦੇ ਨਾਲ ਉਹ ਕੰਮ ਕਰਦੀ ਪਈ ਆ। ਇਹਨਾਂ ਨੇ ਹਵਾਲਾ ਵੀ ਦਿੱਤਾ। ਉਹ ਕਹਿੰਦੇ ਆ ਕਿ ਦੇਖੋ, ਇਹਨਾਂ ਦਾ ਜਿਹੜਾ ਕਾਰਜਕਾਲ ਸੀਗਾ ਉਹ 2016 ਦੇ ਵਿੱਚ ਪੂਰਾ ਹੋ ਗਿਆ ਸੀਗਾ, ਪਰ ਇਹਨਾਂ ਦੇ ਮੈਂਬਰ ਹੈ ਜਿਹੜੇ ਉਹ ਹਾਲੇ ਵੀ ਆਪਣੇ ਅਹੁਦਿਆਂ ਤੇ ਬੈਠੇ ਹੋ, ਯਾਨੀ ਕਿ ਉਹ ਗੈਰ ਵਿਧਾਨਕ ਤਰੀਕੇ ਦੇ ਨਾਲ ਕੰਮਕਾਰ ਚਲਾ ਰਹੇ ਆ। ਤੋ ਇੱਕ ਚੀਜ਼ ਜਿਹੜੀ ਆ ਉਹ ਯਾਦ ਰੱਖਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ। ਇਹ ਚੋਣ ਦਾ ਜਿਹੜਾ ਮਸਲਾ ਸੀਗਾ 2016 ਤੋਂ ਪਹਿਲਾਂ ਜਿਹੜੀ ਚੋਣ ਹੋਈ ਸੀ 2011 ਦੇ ਵਿੱਚ, ਤਾਂ ਉਸ ਚੋਣ ਦਾ ਮਸਲਾ ਕੋਰਟ ਦੇ ਵਿੱਚ ਚਲੇ ਗਿਆ ਸੀਗਾ। ਹਾਲਾਂਕਿ ਇਹਨਾਂ ਨੇ ਮੰਗ ਕੀਤੀ ਸੀ ਕਿ ਕਾਰਜਕਾਲ ਦੇ ਵਿੱਚ ਵਾਧਾ ਦਿੱਤਾ ਜਾਵੇ, ਕੋਰਟ ਨੇ ਉਸ ਮੰਗ ਨੂੰ ਰੱਦ ਕਰ ਦਿੱਤਾ ਸੀਗਾ। ਤਾਂ 2016 ਦੇ ਵਿੱਚ 5 ਸਾਲ ਪੂਰੇ ਹੋ ਕੇ ਬਾਅਦ ਦੇ ਵਿੱਚ ਇਲੈਕਸ਼ਨ ਹੋਣਾ ਸੀਗਾ, ਤਾਂ ਉਹ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ 2 ਸਾਲ ਲੰਘ ਗਏ ਆ। ਤੇ ਹੁਣ ਫੂਲਕਾ ਸਾਹਿਬ ਨੇ ਇਸੇ ਕਰਕੇ ਖਤ ਲਿਖਿਆ, ਇਸੇ ਕਰਕੇ ਚਿੱਠੀ ਲਿਖੀ ਆ ਕਿ ਜਲਦੀ ਤੋਂ ਜਲਦੀ SGPC ਦੀਆਂ ਚੋਣਾਂ ਜਿਹੜੀਆਂ ਉਹ ਕਰਵਾ ਦਿੱਤੀਆਂ ਜਾਣ। ਤਾਂ ਪਰ ਮੈਨੂੰ ਲੱਗਦਾ ਕਿ ਇਹ ਚੋਣਾਂ ਜਿਹੜੀਆਂ ਉਹ ਹਾਲੇ ਇੰਨੀ ਜਲਦੀ ਨਹੀਂ ਹੋਣਗੀਆਂ। ਉਹਦਾ ਕਾਰਨ ਇੱਕ ਇਹ ਆ ਕਿ ਇਹਨਾਂ ਚੋਣਾਂ ਦੇ ਮੁਤਲਕ ਇੱਕ ਸੁਣਵਾਈ ਸ਼ਾਇਦ ਕੋਰਟ ਦੇ ਵਿੱਚ ਵੀ ਚੱਲਦੀ ਪਈ ਆ। ਪਿੱਛੇ ਜੇ ਅਸੀਂ ਦੇਖਿਆ ਸੀਗਾ ਕਿ ਇਹਨਾਂ ਨੇ ਚੋਣ ਅਬਜ਼ਰਵਰ ਸੀਗਾ, ਜਿਹੜਾ ਇਲੈਕਸ਼ਨ ਅਬਜ਼ਰਵਰ ਜਿਹੜਾ, ਉਹ ਵੀ ਨਿਯੁਕਤ ਕਰਨਾ ਸੀਗਾ, ਇਹਨਾਂ ਨੇ ਕਰ ਦਿੱਤਾ ਸੀਗਾ। ਪਰ ਬਾਅਦ ਦੇ ਵਿੱਚ ਹੋਇਆ ਕਿ ਜਿਹੜਾ ਨਿਯੁਕਤ ਕੀਤਾ ਸੀਗਾ ਉਹ ਵੀ ਛੱਡ ਕੇ ਚਲੇ ਗਿਆ। ਤਾਂ ਹੁਣ ਫਿਰ ਜਦੋਂ ਅਗਲੀ ਤਰੀਕ ਪਊਗੀ, ਉਸ ਤਰੀਕ ਤੇ ਫਿਰ ਜਾ ਕੇ ਕੇਂਦਰ ਨੂੰ ਕੁਛ ਨਾ ਕੁਛ ਜਾ ਕੇ ਦੱਸਣਾ ਪਊਗਾ ਕਿ ਹਾਂਜੀ ਆਹ ਫਲਾਣਾ ਬੰਦਾ ਸੀ, ਅਪਾਇੰਟ ਕਰ ਦਿੱਤਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇੱਕ ਮਾਮਲਾ ਜਿਹੜਾ ਉਹ ਆਲਰੇਡੀ ਇੱਥੇ ਸੁਣਵਾਈ ਅਧੀਨ ਹੈ, ਜਿਹੜਾ ਇਹਨਾਂ ਚੋਣਾਂ ਦੇ ਮੁਤਲਕ ਸੀ। ਔਰ ਦੂਸਰੀ ਚੀਜ਼ ਇਹ ਆ ਕਿ ਜੋ ਹਾਲਾਤ ਅਕਾਲੀ ਦਲ ਦੇ ਬਣੇ ਪਏ ਆ, ਜਿੱਦਾਂ ਮਨਜੀਤ ਸਿੰਘ ਜੀ ਕੇ ਮਾਝੇ ਦੇ ਸੀਨੀਅਰ ਸਿਟੀਜ਼ਨ ਜਾਂ ਸੁਖਦੇਵ ਸਿੰਘ ਢੀਂਡਸਾ ਵਰਗੇ ਨੇਤਾ ਜਿਸ ਤਰੀਕੇ ਨਾਲ ਅੰਦਰੋਂ ਪੁੱਤਲ ਪੁੱਤਲ ਕਰਦੇ ਪਏ ਆ, ਅਕਾਲੀ ਦਲ ਕਦੇ ਨਹੀਂ ਚਾਹੂਗਾ ਕਿ ਇਸ ਹਾਲਤ ਦੇ ਵਿੱਚ ਉਹਨਾਂ ਨੂੰ SGPC ਦਾ ਇਲੈਕਸ਼ਨ ਲੜਨਾ ਪਵੇ। ਖਾਸ ਤੌਰ ਤੇ ਉਦੋਂ ਜਦੋਂ ਬਰਗਾੜੀ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਇਕੱਠ ਹੋਇਆ, ਤਾਂ ਅਕਾਲੀ ਦਲ ਇਹੋ ਚਾਹੂਗਾ ਕਿ ਇਹ ਮਾਮਲਾ ਜਿਹੜਾ ਉਹ ਘੱਟੋ ਘੱਟ ਲੋਕ ਸਭਾ ਚੋਣਾਂ ਤੱਕ ਅਟਕ ਜਾਵੇ। ਤਾਂ ਲੱਗਦਾ ਵੀ ਇਹੋ ਆ ਕਿ ਇਹਨਾਂ ਦਾ ਪੱਤਰ ਕੰਮ ਕਰੇ ਜਾਂ ਨਾ ਕਰੇ, ਇਹ ਮਾਮਲਾ ਜਿਹੜਾ ਉਹ ਲੋਕ ਸਭਾ ਚੋਣਾਂ ਤੱਕ ਸ਼ਾਇਦ ਹੱਲ ਨਹੀਂ ਹੋਊਗਾ। ਉਸ ਤੋਂ ਬਾਅਦ ਹੀ ਕੋਈ ਮਾਜਰਾ ਜਿਹੜਾ ਉਹ ਸੂਤ ਆਊਗਾ। ਬਹਰਹਾਲ ਇਹਨਾਂ ਨੇ ਚਿੱਠੀ ਲਿਖ ਕੇ ਇੱਕ ਵਾਰੀ ਸ਼ਾਂਤ ਪਾਣੀ 'ਚ ਹਲਚਲ ਜ਼ਰੂਰ ਪੈਦਾ ਕਰ ਦਿੱਤੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸੋਨੀ ਨੇ ਦੂਜੇ ਅਧਿਆਪਕਾਂ ਨੂੰ ਵੀ ਐਕਸ਼ਨ ਵਾਸਤੇ ਤਿਆਰ ਰਹਿਣ ਲਈ ਕਿਹਾ। ਇਹ ਤੇ ਵਾਹਵਾ ਫਾਰਮ 'ਚ ਆਇਆ ਫਿਰਦਾ, ਹਰੇਕ ਨੂੰ ਕਹਿੰਦਾ ਕਿ ਮੈਂ ਝਟਕਾ ਦੇਣਾ, ਮੈਂ ਝਟਕਾ ਦੇਣਾ। ਇਹਨੇ 5 ਪਹਿਲਾਂ ਸਸਪੈਂਡ ਕਰ ਦਿੱਤੇ ਅਧਿਆਪਕ ਆਗੂ, ਹੁਣ ਦੂਸਰਿਆਂ ਨੂੰ ਵੀ ਕਹਿੰਦਾ ਕਿ ਜੇ ਤੁਸੀਂ ਬੱਚਿਆਂ ਦੀ ਪੜ੍ਹਾਈ ਖਰਾਬ ਕੀਤੀ ਤੇ ਦੂਸਰਿਆਂ ਤੇ ਵੀ ਐਕਸ਼ਨ ਕੀਤਾ ਜਾਊਗਾ। ਹੁਣ ਪਹਿਲੀ ਗੱਲ ਤੇ ਇਹ ਆ ਨਾ ਕਿ ਕਰਮਵੀਰ ਸਿੰਘ ਜੀ ਸੋਚਣਾ ਸਾਨੂੰ ਇਹ ਚਾਹੀਦਾ, ਵੇਖਣਾ ਇਹ ਸਾਨੂੰ ਚਾਹੀਦਾ ਕਿ ਪੜ੍ਹਾਈ ਕਿਹਦੀ ਵਜ੍ਹਾ ਕਰਕੇ ਖਰਾਬ ਹੋ ਰਹੀ, ਪੜ੍ਹਾਈ ਤੇ ਤੁਹਾਡੀ ਵਜ੍ਹਾ ਕਰਕੇ ਖਰਾਬ ਹੋ ਰਹੀ ਹੈ। ਇਹਨਾਂ ਲੋਕਾਂ ਦੀਆਂ ਪਾਲਿਸੀਆਂ ਜਿਹੜੀਆਂ ਉਹ ਬਦਤਰੀਨ ਨੇ। ਇਹ ਖਜ਼ਾਨਾ ਖਾਲੀ ਦਾ ਢੰਡੋਰਾ ਪਿੱਟਦੇ ਆ ਕਿ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਤੇ ਖਜ਼ਾਨਾ ਖਾਲੀ ਕਿਹਨੇ ਕੀਤਾ? ਨੀਤੀਆਂ ਤੁਸੀਂ ਬਣਾਉਣੇ, ਇੰਪਲੀਮੈਂਟ ਤੁਸੀਂ ਕਰਦੇ ਹੋ, ਵਰਤ ਵਰਤਾ ਸਾਰਾ ਤੁਹਾਡਾ। ਲੋਕ ਤੇ ਕੱਲ ਵੀ ਟੈਕਸ ਦਿੰਦੇ ਸੀ, ਲੋਕ ਤੇ ਅੱਜ ਵੀ ਟੈਕਸ ਦਿੰਦੇ, ਲੋਕ ਕੱਲ ਨੂੰ ਵੀ ਟੈਕਸ ਦੇਣਗੇ। ਖਜ਼ਾਨਾ ਤੁਹਾਡੇ ਤੋਂ ਨਹੀਂ ਸਾਂਭਿਆ ਗਿਆ, ਲੋਕਾਂ ਦਾ ਕੀ ਦੋਸ਼ ਆ? ਤਾਂ ਏਦਾਂ ਹੀ ਜਿੱਦਾਂ ਖਜ਼ਾਨੇ ਦੇ ਵਿੱਚ ਵੀ ਇਹਨਾਂ ਦਾ ਹੀ ਦੋਸ਼ ਹੈ, ਇਹਨਾਂ ਦਾ ਗੁਨਾਹ ਆ, ਤੇ ਜੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਆ ਉਹਦੇ ਵਿੱਚ ਵੀ ਦੋਸ਼ ਇਹਨਾਂ ਦਾ ਹੀ, ਕਿਉਂਕਿ ਇਹਨਾਂ ਦੀਆਂ ਪਾਲਿਸੀਆਂ ਇਸ ਤਰ੍ਹਾਂ ਦੀਆਂ। ਔਰ ਓਮ ਪ੍ਰਕਾਸ਼ ਸੋਨੀ ਦਾ ਤੇ ਸੋਚਣ ਦਾ ਤਰੀਕਾ ਇਹੋ ਜਿਹਾ ਕਿ ਆਹ ਦੇਖ ਲਓ ਕਿੱਦਾਂ ਦੇ ਕੰਮ ਕਰਦਾ। ਇਹ ਆਪ ਹੀ ਕਹਿੰਦਾ ਜੀ ਕਿ ਦੇਖੋ ਸਰਕਾਰ ਨੇ, ਜਿਹੜੀ ਕੇਂਦਰ ਦੀ ਸਰਕਾਰ ਆ, ਸਰਕਾਰ ਨੇ ਸਾਨੂੰ ਫੰਡਿੰਗ ਦੇਣੀ ਬੰਦ ਕਰ ਦਿੱਤੀ ਹੈ। ਮਤਲਬ ਕਿ ਅਸੀਂ ਤਾਂ ਇਹਨਾਂ ਨੂੰ ਆਪਣੇ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰਦੇ ਪਏ ਹਾਂ, ਕਿਉਂਕਿ ਜਿਹੜੀ ਸੈਂਟਰ ਦੀ ਸਕੀਮ ਸੀ, ਸੁਸਾਇਟੀਆਂ ਦੀ ਜਿਹੜੀ ਭਰਤੀ ਸੀਗੀ,
ਉਹਨਾਂ ਨੇ ਪੈਸਾ ਘੱਲਣਾ ਉੱਥੋਂ ਬੰਦ ਕਰ ਦਿੱਤਾ। ਇਹ ਕਹਿੰਦਾ ਪਿਆ। ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਇਹਨਾਂ ਦਾ ਨੋਟੀਫਿਕੇਸ਼ਨ ਆ ਉਹਦੇ ਖਾਨੇ ਦੇ ਵਿੱਚ ਇਹਨਾਂ ਨੇ 2 ਆਪਸ਼ਨ ਦੇ ਰੱਖੇ ਆ ਕਿ ਕੀ ਤੁਸੀਂ ਕੇਂਦਰ ਦੀ ਸਕੀਮ ਤਹਿਤ ਹੀ ਚੱਲਣਾ ਜਾਂ ਸਾਡੀ ਸਕੀਮ 'ਚ ਆ ਕੇ ਰੈਗੂਲਰ ਹੋਣਾ। ਹੁਣ ਦੇਖ ਲਓ ਇਸ ਸਿੱਖਿਆ ਮੰਤਰੀ ਦੀ ਕਿਹੋ ਜਿਹੀ ਸਿੱਖਿਆ ਕਿ ਇੱਕ ਪਾਸੇ ਕਹਿੰਦਾ ਕਿ ਕੇਂਦਰ ਨੇ ਸਕੀਮ ਹੀ ਬੰਦ ਕਰ ਦਿੱਤੀ ਹੈ, ਦੂਸਰੇ ਪਾਸੇ ਜਿਹੜਾ ਆਪਸ਼ਨ ਦਿੱਤਾ ਗਿਆ ਕਿ ਦੋਨਾਂ 'ਚੋਂ ਕੋਈ ਵੀ ਚੁਣ ਲਓ, ਉਹਦੇ ਵਿੱਚ ਇਹ ਰਾਖਵਾਂ ਰੱਖਿਆ ਗਿਆ ਖਾਨਾ ਕਿ ਜੇ ਤੁਸੀਂ ਕੇਂਦਰ ਦੀ ਉਸ ਸਕੀਮ ਤਹਿਤ ਕੰਮ ਕਰਨਾ ਤੇ ਕਰੀ ਜਾਓ। ਤਾਂ ਜਿਹੜਾ ਸਿੱਖਿਆ ਮੰਤਰੀ ਇਹੋ ਜਿਹਾ ਪੱਖ ਹੀ ਨਹੀਂ ਸਪਸ਼ਟ ਕਰ ਸਕਦਾ ਕਿ ਆਖਰ ਸੱਚ ਕੀ ਆ, ਹਕੀਕਤ ਕੀ ਆ, ਉਹਦੇ ਬਿਆਨ ਤੇ ਕਿੱਥੇ ਅਸੀਂ ਯਕੀਨ ਕਰ ਸਕਦੇ ਹਾਂ। ਸੋ ਐਕਸ਼ਨ ਵਾਲਾ ਕੰਮ ਹੈ ਜਿਹੜਾ ਉਹ ਜਿਵੇਂ ਜਿਵੇਂ ਕਰੂਗਾ ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਸਪਰਿੰਗ ਆ ਉਹਦਾ ਜੰਪ ਜਿਹੜਾ ਵਧੂਗਾ, ਕਿਉਂਕਿ ਇਹਨਾਂ ਨੇ 5 ਸਸਪੈਂਡ ਕੀਤੇ ਸੀ, ਕਿੰਨੇ ਹਜ਼ਾਰਾਂ ਜਿਹੜੇ ਅਧਿਆਪਕ ਆ ਉਹ ਸੜਕਾਂ ਤੇ ਆ ਗਏ ਜੀ। ਸਰਕਾਰ ਤੇ ਅਧਿਆਪਕਾਂ ਦਾ ਜਿਹੜਾ ਇਹ ਆਪਸ ਦੇ ਵਿੱਚ ਚੱਲਦਾ ਪਿਆ, ਦੂ ਕੰਮ ਚੱਲਦਾ ਪਿਆ, ਉਹਦੇ ਵਿੱਚ ਨੁਕਸਾਨ ਪੜ੍ਹਾਈ ਦਾ ਹੋਣ ਡਿਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਉਹਦੇ ਜ਼ਿੰਮੇਵਾਰ ਅਧਿਆਪਕ ਜਥੇਬੰਦੀਆਂ ਨੂੰ ਬਣਾਉਣ ਦੀ ਥਾਂ ਤੇ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਕਿ ਇਹ ਜੜ ਜਿਹੜੀ ਆ ਉਹ ਇਹ ਪੱਟ ਕੇ ਕਿਉਂ ਨਹੀਂ ਰੱਖਦੇ। ਉਦਾਹਰਨ ਦੇ ਤੋਂ ਇਹ ਅਧਿਆਪਕ ਆ ਕੱਚੇ ਤੇ ਸਾਰਿਆਂ ਨੂੰ ਰੈਗੂਲਰ ਕਿਉਂ ਨਹੀਂ ਕਰਦੇ, ਕਿਉਂ ਠੇਕੇ ਤੇ ਰੱਖ ਰੱਖਿਆ ਇਹਨਾਂ ਨੇ। ਅਧਿਆਪਕ ਬਣਨ ਲਈ ਬਹੁਤ ਮਿਹਨਤ ਲੱਗਦੀ ਹੈ। ਜੇ ਤੁਸੀਂ ਕਾਲਜ ਦੇ ਵਿੱਚ ਅਧਿਆਪਕ ਲੱਗਣਾ ਤਾਂ ਮੇਰੇ ਖਿਆਲ ਦੇ ਨਾਲ 40-42 ਸਾਲ ਤੇ ਬੰਦਾ ਕਿਤਾਬਾਂ ਪੜ੍ਹਦਾ ਹੀ ਖੱਪ ਜਾਂਦਾ, ਉਸ ਤੋਂ ਬਾਅਦ ਲੱਗਦਾ। ਤੇ ਜੇ ਉਹਨੂੰ ਠੇਕੇ ਤੇ ਰੱਖ ਕੇ 10,000 ਦੇਤਾ, 1000 ਵਧਾਤਾ, 12 ਕਰਤਾ, 16 ਕਰਤਾ, ਇਹ ਮੇਰੇ ਖਿਆਲ ਦੇ ਨਾਲ ਉਹਦੀ ਟੈਲੈਂਟ ਦੀ ਤੇ ਬੇਕਦਰੀ ਹੈਗੀ ਆ। ਇਹ ਜੋ ਵਿਧੀ ਵਿਧਾਨ ਹੈ, ਬਰੋਬਰਤਾ ਦਾ ਜੋ ਸਿਧਾਂਤ ਹੈ, ਉਹਦਾ ਵੀ ਉਲੰਘਣ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਸੂਬੇ ਵਿੱਚੋਂ ਨਸ਼ਿਆਂ ਦੇ ਵਪਾਰ ਨੂੰ ਖਤਮ ਕਰਨ ਤੇ ਕੈਪਟਨ ਨੇ ਜਤਾਇਆ ਵਿਸ਼ਵਾਸ। ਦੇਖੋ, ਮੈਂ ਹਾਸੇ 'ਚ ਕਦੇ ਕਦੇ ਕਹਿੰਦਾ ਹੁੰਦਾ ਕਿ ਕਾਂਗਰਸ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਉਹਨਾਂ ਦੇ ਕੋਲ ਵੀ ਹੁਣ ਸੁਖਬੀਰ ਬਾਦਲ ਹੈਗਾ ਕੈਪਟਨ ਦੇ ਰੂਪ ਦੇ ਵਿੱਚ। ਇੱਕ ਸੁਖਬੀਰ ਬਾਦਲ ਉਹਨਾਂ ਦੇ ਕੋਲ ਵੀ ਆ। ਬਿਲਕੁਲ ਸੁਖਬੀਰ ਬਾਦਲ ਦੇ ਤਰਜ਼ੇ ਅਮਲ ਤੇ ਹੀ ਕੰਮ ਕਰਨ ਡਿਆ ਕੈਪਟਨ ਅਮਰਿੰਦਰ ਸਿੰਘ। ਇਹਨਾਂ ਨੇ ਅੱਜ UN ਦਾ ਜਿਹੜਾ ਇੱਥੇ ਉਹਨਾਂ ਦਾ ਨਸ਼ੇ ਨਾਲ ਤਾਲੁਕ ਰੱਖਣ ਵਾਲਾ ਦਫ਼ਤਰ ਆ, ਉਹਦੇ ਵਿੱਚ ਕੋਈ ਭਾਸ਼ਣ ਕੀਤਾ ਜਾ ਕੇ, ਤੇ ਉੱਥੇ ਜਿਹੜੀਆਂ ਚੀਜ਼ਾਂ ਕਹੀਆਂ ਬਿਲਕੁਲ ਸੁਖਬੀਰ ਬਾਦਲ ਵਾਲੀਆਂ ਹੀ ਕਹੀਆਂ। ਨਸ਼ਿਆਂ ਤੇ ਅਪਰਾਧ ਬਾਰੇ ਦਫ਼ਤਰ ਆ ਸ਼ਾਇਦ UNODC ਦਾ, ਉਹਦੇ ਵਿੱਚ ਜਿਹੜੀ ਇਹਨਾਂ ਦੀ ਸਪੀਚ ਹੋਈ ਆ ਉਹ ਇਹ ਆ ਕਿ ਦੇਖੋ ਜੀ ਸਾਨੂੰ ਬਾਰਡਰ ਤੋਂ ਬੜੀ ਮਾਰ ਪੈਣ ਰਹੀ ਹੈ, ਯਾਨੀ ਨਸ਼ੇ ਜਿਹੜੇ ਆ ਰਹੇ ਆ ਉਹ ਬਾਰਡਰ ਤੋਂ ਪਾਰ ਆ ਰਹੇ ਆ। ਅਪੀਲ ਕਰਦੇ ਆ ਕਿ ਉਹ ਸਹਿਯੋਗ ਕਰੇ। ਤੇ ਮੈਂ ਆਖਿਆ ਕਿ ਹੁਣ UN ਵਾਲੇ ਮਹਿਮਾਂ ਨੂੰ ਤੇ ਠੱਲ ਦੇਣ ਬੰਦੂਕਾਂ ਦੇ ਕੇ, ਘਰ ਤੁਹਾਡਾ, ਘਰ ਤੁਸੀਂ ਸਾਂਭੋ। ਮੇਰੀ ਗੱਲ ਤੇ ਇਹ ਆ ਕਿ ਹੁਣ ਤੱਕ ਤੇ ਤੁਸੀਂ ਇਹ ਕਹਿੰਦੇ ਰਹੇ ਕਿ ਆ ਦਿੱਲੀ ਚੋਂ ਨਸ਼ਾ ਆਉਂਦਾ ਜੀ, ਦਿੱਲੀ ਚੋਂ ਕੈਮੀਕਲ ਆਉਂਦੇ ਆ, ਉਹਦੇ ਨਾਲ ਮੌਤਾਂ ਹੁੰਦੀਆਂ। ਹੁਣ ਯਕਦਮ ਤੁਸੀਂ ਫੈਸਲਾ ਬਦਲਿਆ। ਹਾਈ ਚੀਜ਼ਾਂ ਸੁਖਬੀਰ ਬਾਦਲ ਕਹਿੰਦਾ ਸੀਗਾ, ਭੋਲਾ ਫੜਿਆ ਗਿਆ, ਉਹਦੇ ਸਾਰੇ ਦਾ ਨਾਂ ਆ ਗਿਆ, ਉਹ ਕਹਿੰਦਾ ਨਹੀਂ ਜੀ ਨਸ਼ਾ ਤੇ ਜਿਹੜਾ ਆਉਂਦਾ ਨਾ ਉਹ ਬਸ ISI ਕਰਕੇ, ਜਿੱਦਾਂ ਕਿ ਉਹਦਾ ਡਾਕਟਰ ਕਹਿੰਦਾ। ਤਾਂ ਉਹੀ ਕੰਮ ਇਹ ਆ ਤੇ ਹੁਣ ਆਪਦੀਆਂ ਨਕਾਮੀਆਂ ਲਗਾਉਣ ਦੀ ਥਾਂ ਤੇ ਕਹਿੰਦੇ ਆ ਜੀ ਬਾਰਡਰ ਪਾਰ ਤੋਂ ਨਸ਼ਾ ਹੁੰਦਾ, ਜਦ ਕਿ ਹਕੀਕਤ ਇਹ ਆ ਕਿ ਬਹੁਤਾ ਨਸ਼ਾ ਹੈ ਜਿਹੜਾ ਉਹ ਇੱਥੇ ਹੀ ਬਣਦਾ ਪਿਆ, ਜਿਹੜਾ ਮਾਰ ਕਰਦਾ ਪਿਆ, ਸਿੰਥੈਟਿਕ ਡਰੱਗ। ਆਪ ਭੋਲਾ ਡਰੱਗ ਰੈਕਟ ਜੇ ਛੱਡ ਦੋਗੇ ਤੁਸੀਂ ਤਾਂ 2 ਮਹੀਨੇ ਪਹਿਲਾਂ ਗੋਆ ਦੇ ਵਿੱਚੋਂ ਇੱਕ ਫੈਕਟਰੀ ਫੜੀ, ਔਰ ਉਹ ਫੈਕਟਰੀ ਕੌਣ ਚਲਾ ਰਿਹਾ ਸੀਗਾ ਉੱਥੇ? ਪੰਜਾਬ ਦਾ ਇੱਕ NRI ਉੱਥੇ ਜਾ ਕੇ ਕੰਮ ਧੰਦਾ ਚਲਾਈ ਫਿਰਦਾ ਸੀਗਾ। ਕਿਸੇ ਹੋਰ ਨੇ ਨਹੀਂ ਫੜਿਆ, ਹਰਿਆਣਾ ਪੁਲਿਸ ਨੇ ਉਹਨਾਂ ਨੂੰ ਫੜਿਆ। ਤੇ ਉਹਨਾਂ ਨੇ ਮੰਨਿਆ ਕਿ ਪਤਾ ਨਹੀਂ ਕਿੰਨੇ ਕੁਆਂਟਲ ਅਸੀਂ ਇਹ ਸਿੰਥੈਟਿਕ ਡਰੱਗ ਹੈ ਜਿਹੜੀ ਉਹ ਬਣਾ ਕੇ ਹੁਣ ਤੱਕ ਇੱਥੇ ਹੀ ਨਹੀਂ ਬਾਹਰਲੇ ਦੇਸ਼ਾਂ ਤੱਕ ਵੀ ਉਹ ਅਸੀਂ ਪਹੁੰਚਾ ਦਿੱਤੀ। ਇੱਕ ਪਾਸੇ ਤੇ ਫੈਕਟਰੀਆਂ ਚੱਲਣ ਰਹੀਆਂ, ਦੂਸਰੇ ਪਾਸੇ ਕਿੰਨੀ ਰਿਕਵਰੀ ਹੁੰਦੀ ਆ ਦਿੱਲੀ ਤੋਂ ਨੀਗਰੋ ਆ ਗਿਆ ਜੀ, ਉਹ ਫੜਿਆ ਗਿਆ, ਫਲਾਂ ਫੜਿਆ ਗਿਆ, ਟਮਕਾ ਫੜਿਆ ਗਿਆ। ਯਾਨੀ ਤੁਸੀਂ ਆਪਣੀ ਨਾਕਾਮੀ ਲੁਕਾਉਣ ਵਾਸਤੇ ਇਹ ਚੀਜ਼ ਜਿਹੜੀ ਹਥਿਆਰ ਬਣਾ ਲਈ ਹੈ ਕਿ ਬਾਰਡਰ ਪਾਰ ਤੋਂ ਨਸ਼ਾ ਆਉਂਦਾ। ਨਸ਼ਾ ਆਉਂਦਾ ਜ਼ਰੂਰ ਆ, ਥੋੜਾ ਬਹੁਤ ਆਉਂਦਾ, ਪਰ ਉਹ ਰੋਕਣਾ ਜਿਹੜਾ ਕੰਮ ਆ ਉਹ ਤੁਹਾਡਾ। ਤੁਸੀਂ UN ਦੇ ਸਾਹਮਣੇ ਕਦੇ ਪੱਲਾ ਅੱਡ ਲੈਂਦੇ ਹੋ, ਕਦੇ ਕਰਤਾਰ ਦੇ ਅੱਗੇ ਪੱਲਾ ਅੱਡ ਲੈਂਦੇ ਹੋ, ਪਰ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਉਹਨਾਂ ਜ਼ਿੰਮੇਵਾਰੀਆਂ ਦਾ ਨਿਰਵਾਹ ਤੁਸੀਂ ਢੰਗ ਨਾਲ ਨਹੀਂ ਕਰ ਸਕਦੇ। ਇੱਥੇ ਮੌਤਾਂ ਹੋਣ ਰਹੀਆਂ ਨੇ ਲਗਾਤਾਰ। ਫਰੀਦਕੋਟ ਦੇ ਵਿੱਚ 2 ਮੁੰਡੇ ਮਰ ਗਏ, ਫਿਰ ਜਲਾਲਾਬਾਦ ਦੇ ਲਾਗੇ ਇੱਕ ਮਰ ਗਿਆ, ਸਾਡੇ ਪਿੰਡਾਂ ਦੇ ਵਿੱਚ ਇੱਕ ਮੁੰਡਾ ਮਰ ਗਿਆ, ਯਾਨੀ 24 ਘੰਟਿਆਂ 'ਚ 4 ਮੁੰਡੇ ਮਰ ਗਏ। ਉਹਨਾਂ ਦਾ ਹੱਲ ਕਰਨ ਦੀ ਥਾਂ ਤੇ ਇਹ ਸੁਖਬੀਰ ਬਾਦਲ ਵਾਲੇ ਪੈਟਰਨ ਤੇ ਆਇਆ ਕਿ ਜੀ ਬਾਹਰੋਂ ਨਸ਼ਾ ਜਿਹੜਾ ਆਉਂਦਾ ਉਹ ਸਾਨੂੰ ਮਾਰ ਕਰੀ ਜਾਂਦਾ, ਫਿਰ ਦੂਜੀਆਂ ਚੀਜ਼ਾਂ ਗਣਾਉਣ ਲੱਗ ਜਾਂਦਾ, ਉਹੀ ਰੀਲ ਪਾ ਕੇ ਬਹਿ ਜਾਂਦਾ। ਹੁਣ ਜੀ 2017 ਤੋਂ ਲੈ ਕੇ ਦੇਖ ਲਓ NDPS ਐਕਟ ਤਹਿਤ ਅਸੀਂ 21,499 ਬੰਦੇ ਗ੍ਰਿਫਤਾਰ ਕੀਤੇ ਆ।
ਗ੍ਰਿਫਤਾਰ ਕੀਤੇ ਆ ਉਹ ਸਾਰੇ ਦੇ ਸਾਰੇ ਜੇ ਤਸਕਰ ਸੀ, ਇਹਦਾ ਮਤਲਬ ਕਿ ਅੱਧਾ ਪੰਜਾਬ ਤੇ ਫਿਰ ਨਸ਼ੇ ਵਿੱਚ ਸੀ। ਤੇ ਜੇ ਉਹ ਤਸਕਰ ਨਹੀਂ ਸੀ, ਇਹਦਾ ਮਤਲਬ ਕਿ ਚੱਕ ਕੇ ਅਮਲੀ ਤੁਸੀਂ ਤੁੰਨ ਤੇ ਅੰਦਰ ਜਿਹੜੇ ਦੂਸਰੇ ਬੰਦੇ ਆ ਉਹਨਾਂ ਲਈ ਬਾਜ਼ਾਰ ਖੁੱਲ੍ਹੇ ਦਾ ਖੁੱਲ੍ਹਾ ਕਿ ਮੌਜਾਂ ਲੁੱਟ ਲੂ ਮੁਰੱਬਿਆਂ ਵਾਲੇ ਜਿੰਨਾ ਤੁਹਾਡਾ ਜੀ ਕਰਦਾ। ਜੀ ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ, ਮਨਜੀਤ ਜੀਕੇ ਹੋਣਾ ਵਾਲੇ ਅਸਤੀਫੇ ਦਾ ਉਹਨਾਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਆ ਉਸ ਦੇ ਉੱਤੇ ਕੀ ਅਪਡੇਟ ਹੈ? ਨਹੀਂ ਦੇਖੋ, ਹਾਲੇ ਤੱਕ ਕੋਈ ਅਧਿਕਾਰਤ ਤੌਰ ਤੇ ਮਨਜੀਤ ਸਿੰਘ ਜੀਕੇ ਵੱਲੋਂ ਕੋਈ ਪ੍ਰੈਸ ਰਿਲੀਜ਼ ਨਹੀਂ ਹੋਇਆ, ਕੋਈ ਇੰਟਰਵਿਊ ਵੀ ਨਹੀਂ ਮੈਂ ਦੇਖੀ, ਜੇ ਕੋਈ ਆਈ ਹੋਵੇ ਬਾਅਦ ਦੇ ਵਿੱਚ ਤੇ ਮੈਨੂੰ ਪਤਾ ਨਹੀਂ ਹੈ। ਉਹਦਾ ਅਕਾਲੀ ਦਲ ਵੀ ਖਾਮੋਸ਼ ਹੈ। ਕਮਾਲ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਉਹ ਗੁਰਮੀਤ ਸਿੰਘ ਸ਼ੰਟੀ ਜਿਹਨੇ ਦੋਸ਼ ਲਾਇਆ, ਹਾਲਾਂਕਿ ਉਹ ਹੈ ਪਹਿਲਾਂ ਅਕਾਲੀ ਸੀਗਾ, ਫਿਰ ਉਹ ਚਲੇ ਗਿਆ ਭਾਰਤੀ ਜਨਤਾ ਪਾਰਟੀ ਚ। ਇਹ ਕਮਾਲ ਦੀ ਗੱਲ ਹੈ ਕਿ ਨਾ ਤੇ ਅਕਾਲੀ ਦਲ ਵੱਲੋਂ ਕੋਈ ਪ੍ਰਤੀਕਰਮ ਆਇਆ, ਨਾ ਜੀਕੇ ਸਾਹਿਬ ਵੱਲੋਂ ਆਇਆ, ਨਾ ਭਾਰਤੀ ਜਨਤਾ ਪਾਰਟੀ ਵੱਲੋਂ ਆਇਆ। ਕੁੱਲ ਮਿਲਾ ਕੇ ਲੱਗਦਾ ਇਹੋ ਹੀ ਆ ਕਿ ਅਸਤੀਫੇ ਦੀ ਖੇਡ ਹੈ ਜਿਹੜੀ ਉਹ ਖਿਲਰੇ ਨਾ, ਸ਼ਾਇਦ ਇਸੇ ਕਰਕੇ ਉਹ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਵਿਉਂਤ ਕੇ ਕੀਤੀਆਂ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਖਬਰ ਤੇ ਨਜ਼ਰ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ